ਸਰੋਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਨਵਾਂ ਬਿੱਲ ਹੈਗਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਜਿਹਨੂੰ ਬਾਰ-ਬਾਰ ਬਿਗ ਬਿਊਟੀਫੁਲ ਬਿੱਲ ਕਹਿ ਰਹੇ ਆ ਉਹ ਸੈਨੇਟ ਦੇ ਵਿੱਚ ਪਾਸ ਹੋ ਗਿਆ ਹੈ। 50 ਰਿਪਬਲਿਕਨਸ ਨੇ ਹੱਕ 'ਚ ਵੋਟ ਪਾਈ ਸੀ ਤੇ ਜੇਡੀ ਵੈਂਸ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ ਉਹਨਾਂ ਨੇ ਆਪਣੀ ਵੋਟ ਐਡ ਕਰਕੇ ਤੇ ਸੈਨੇਟ 'ਚੋਂ ਬਿੱਲ ਜਿਹੜਾ ਆ ਪਾਸ ਹੋ ਗਿਆ। ਹੁਣ ਇਹ ਕਾਂਗਰਸ ਦੇ ਵਿੱਚ ਜਾਣਾ ਆ ਤੇ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਉਹਨਾਂ ਦੇ ਹੱਥ ਦੇ ਵਿੱਚ ਆਣਾ। ਇਸ ਬਿੱਲ ਦੇ ਨਾਲ ਆਮ ਲੋਕਾਂ ਦੇ ਉੱਤੇ ਕੀ ਅਸਰ ਪੈਣਾ? ਬਹੁਤ ਵੱਡਾ ਅਸਰ ਪੈਣ ਜਾ ਰਿਹਾ। ਆਪਾਂ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਵੀ ਹੁੰਦੇ ਆ, ਉਹ ਫ਼ਿਕਰਮੰਦ ਰਹਿੰਦੇ ਵੀ ਭਈ ਪੰਜਾਬ 'ਚ ਆਹ ਹੋ ਗਿਆ, ਮਜੀਠੀਏ ਨੂੰ ਆਹ ਹੋ ਗਿਆ, ਬਾਦਲ ਨੂੰ ਆਹ ਹੋ ਗਿਆ। ਜਿਹੜਾ ਤੁਹਾਡੀ ਲਾਈਫ ਤੇ ਇਸ ਬਿੱਲ ਦਾ ਅਸਰ ਹੋਣਾ, ਖ਼ਾਸ ਕਰਕੇ ਮੈਡੀਕੇਡ, ਮੈਡੀਕੇਲ, ਹੈਲਥ ਇੰਸ਼ੋਰੈਂਸ ਨੂੰ, ਹੋਰ ਬਹੁਤ ਸਾਰੇ ਬੈਨੀਫਿਟਸ ਨੂੰ ਉਹ ਤੁਸੀਂ ਬਹੁਤ ਹੈਰਾਨ ਹੋਵੋਗੇ। ਖ਼ਾਸ ਕਰਕੇ ਜਿਹੜੇ ਲੋਕ ਥੋੜ੍ਹੇ ਬਹੁਤੇ ਬਿਮਾਰ ਰਹਿੰਦੇ ਆ, ਉਹਨਾਂ ਨੂੰ ਕਿੰਨੀਆਂ ਕੋ-ਪੇਮੈਂਟਸ ਦੇਣੀਆਂ ਪੈਣਗੀਆਂ। ਜਿਹੜੇ ਲੋਕ ਸਿਟੀਜ਼ਨ ਨਹੀਂ ਹੈਗੇ, ਉਹਨਾਂ ਦੀ ਸਬਸਿਡੀ ਕੱਟੀ ਜਾਊਗੀ। ਸੋ ਬਹੁਤ ਕੁਛ ਸਟੂਡੈਂਟਸ ਦੇ ਉੱਤੇ, ਟੈਕਸ ਪੇਅਰਸ ਦੇ ਉੱਤੇ, ਚਿਲਡਰਨ ਦੇ ਉੱਤੇ ਇਹ ਅਸਰ ਪੈਣ ਜਾ ਰਿਹਾ ਹੈ। ਉਹ ਆਪਾਂ ਡਿਟੇਲ ਦੇ ਵਿੱਚ ਅੱਜ ਡਿਸਕਸ ਕਰਦੇ ਹੈਗੇ ਆ। ਬਜ਼ੁਰਗ, ਸਟੂਡੈਂਟ, ਟੈਕਸ ਪੇਅਰ, ਬੱਚੇ, ਪੇਰੈਂਟਸ, ਲੋ ਇਨਕਮ ਅਮੈਰੀਕਨਸ, ਸਾਰੇ ਲੋਕਾਂ ਦੇ ਉੱਤੇ ਇਸ ਜਿਹੜਾ ਮੈਸਿਵ ਟੈਕਸ ਤੇ ਸਪੈਂਡਿੰਗ ਬਿੱਲ ਆ ਇਹਦਾ ਅਸਰ ਪੈਣ ਜਾ ਰਿਹਾ। ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਡਿਪਾਰਟਮੈਂਟ ਆਫ ਡੋਜ ਨੂੰ ਸੈਟਅਪ ਕੀਤਾ ਸੀ ਵੀ ਇਹ ਜੋ ਗਵਰਨਮੈਂਟ ਦਾ ਜਿਹੜਾ ਖਰਚਾ ਆ, ਵਾਧੂ ਖਰਚਾ ਆ, ਉਹਨੂੰ ਆਪਾਂ ਘਟਾਵਾਂਗੇ, ਕੱਟ ਕਰਾਂਗੇ, ਜਿਹਦੇ ਨਾਲ ਜਿਹੜਾ ਅਮਰੀਕਾ ਦਾ ਆਲਰੇਡੀ ਜਿਹੜਾ ਘਾਟਾ ਹੈਗਾ ਆ, ਡੈਪਟ ਆ, ਉਹ ਬਹੁਤ ਜ਼ਿਆਦਾ ਹੈਗੀ ਅਮਰੀਕਾ ਦੇ ਸਿਰ ਦੇ ਉੱਤੇ ਕਰਜ਼ਾ, ਤੇ ਅਸੀਂ ਘਟਾਵਾਂਗੇ। ਪਰ ਇਸ ਬਿੱਲ ਦੇ ਰਾਹੀਂ ਬਹੁਤ ਸਾਰੇ ਲੋਕ ਹੁਣ ਇਹ ਕਹਿ ਰਹੇ ਆ ਵੀ $5 ਟ੍ਰਿਲੀਅਨ ਤੱਕ ਜਿਹੜਾ ਆ ਉਹ ਡੈਪਟ ਦੇ ਵਿੱਚ, ਕਰਜ਼ੇ ਦੇ ਵਿੱਚ ਹੋਰ ਐਡ ਹੋ ਜਾਊਗਾ। ਸੋ ਇਸ ਬਿੱਲ ਦੇ ਵਿੱਚ ਜੇ ਦੱਸਦੇ ਜਾਈਏ, ਸਭ ਤੋਂ ਜ਼ਿਆਦਾ ਜਿਹੜਾ ਅਸਰ ਆ ਮੈਡੀਕੇਡ ਜਾਂ ਮੈਡੀਕਲ ਦੇ ਉੱਤੇ ਅਸਰ ਪੈਣਾ ਆ। ਮਿਲੀਅਨਸ ਆਫ ਲੋਕ ਜਿਹੜੇ ਆ ਉਹ ਇਸ ਨੂੰ ਲੂਜ਼ ਕਰ ਜਾਓਗੇ। ਸੰਨ 2034 ਤਾਈਂ ਕਹਿੰਦੇ ਵੀ 14 ਮਿਲੀਅਨ ਦੇ ਕਰੀਬ ਲੋਕ ਜਿਹੜੇ ਆ ਇਸ ਨੂੰ ਲੂਜ਼ ਕਰਨਗੇ। ਸੋ ਇਸ ਪ੍ਰੋਗਰਾਮ ਦੇ ਤਹਿਤ ਬਹੁਤ ਸਾਰੇ ਲੋਕਾਂ ਨੂੰ ਕਾਉਂਟੀ ਦਾ ਮੈਡੀਕਲ ਮਿਲਦਾ ਸੀ, ਕੈਲੀਫੋਰਨੀਆ 'ਚ, ਬਾਕੀ ਕਈ ਜਗ੍ਹਾ ਮੈਡੀਕੇਡ ਵੀ ਕਹਿ ਦਿੰਦੇ ਆ। ਉਹਨਾਂ ਨੂੰ ਵਰਕ ਰਿਕੁਆਇਰਮੈਂਟ ਹੋਊਗੀ। ਖਾਸ ਕਰਕੇ ਜਿਹੜੇ 19 ਸਾਲ ਤੋਂ 64 ਸਾਲਾਂ ਤੱਕ ਦੇ ਆ, ਜਾਂ ਜਿਨ੍ਹਾਂ ਦੇ ਬੱਚੇ 14 ਸਾਲ ਤੋਂ ਓਲਡਰ ਹੈਗੇ ਆ, ਉਹਨਾਂ ਨੂੰ ਮੈਡੀਕਲ ਮਿਲਦਾ ਤੇ ਇਹਨਾਂ ਲੋਕਾਂ ਨੂੰ ਵਰਕ ਰਿਕੁਆਇਰਮੈਂਟ ਹੋਊਗੀ, ਚਾਹੇ ਵਲੰਟੀਅਰ ਵਰਕ ਜਾਂ ਉਹਨਾਂ ਨੂੰ ਹੋਰ ਕੰਮ ਕਰਨਾ ਪਊਗਾ। ਤੇ ਕਈ ਜਿਹੜੀਆਂ ਜਿੱਦਾਂ ਹੁਣ ਸਾਰਾ ਕੁਝ ਫ੍ਰੀ ਹੁੰਦਾ ਸੀ, ਉਹਨਾਂ ਨੂੰ ਕਈ ਕੇਸਿਸ ਦੇ ਵਿੱਚ $35 ਤੱਕ ਜਿਹੜਾ ਆ ਫੀਸ ਦੇਣੀ ਪਊਗੀ ਜਦੋਂ ਵੀ ਤੁਸੀਂ ਡਾਕਟਰ ਦੇ ਜਾਂਦੇ ਆ ਜਾਂ ਤੁਸੀਂ ਹਸਪਤਾਲ ਜਾਂਦੇ ਹੈਗੇ ਆ। ਸੋ 12 ਮਿਲੀਅਨ ਲੋਕ, 14 ਵਿੱਚ ਤੇ ਕਿਹਾ ਹੋ ਗਿਆ ਸੀ, 12 ਮਿਲੀਅਨ ਲੋਕ ਕਹਿੰਦੇ ਪਏ ਅਨਇੰਸ਼ੋਰਡ ਹੋ ਜਾਓਗੇ ਸੰਨ 2034 ਤਾਈਂ। ਇਸ ਬਿੱਲ ਦੇ ਤਹਿਤ ਜੋ ਇਹ ਜਿਹੜਾ ਬਿੱਲ ਆਲਰੇਡੀ ਸੈਨੇਟ 'ਚ ਪਾਸ ਹੋ ਚੁੱਕਾ ਆ। ਸੋ ਆਪਣੇ ਜਿਹੜੇ ਰਾਜਕਨਵੀਰ ਸਿੰਘ ਜੀ, ਬਹੁਤ ਸਾਰੇ ਲੋਕ ਆ ਇੱਧਰ ਧਿਆਨ ਨਹੀਂ ਦਿੰਦੇ, ਸੁੱਤੇ ਰਹਿੰਦੇ ਆ, ਜਦੋਂ ਸਾਰਾ ਕੁਝ ਹੋ ਜਾਂਦਾ ਫਿਰ ਦੇਖਦੇ ਆ। ਤੁਸੀਂ ਦੇਖਦੇ ਹੋਵੋਗੇ ਅਮਰੀਕਾ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਲੋਕ ਪ੍ਰੋਟੈਸਟ ਕਰ ਰਹੇ ਆ, ਖਾਸ ਕਰਕੇ ਮੈਡੀਕੇਡ ਕੱਟਸ ਨੂੰ ਲੈ ਕੇ, ਮੈਡੀਕਲ ਕੱਟਸ ਨੂੰ ਲੈ ਕੇ, ਵੀ ਇਹ ਸਾਡੀ ਜ਼ਿੰਦਗੀ ਦੇ ਉੱਤੇ ਇਹਦਾ ਬਹੁਤ ਅਸਰ ਪੈਣਾ ਹੈਗਾ ਆ। ਸੋ ਬਿਲਕੁਲ ਤੁਹਾਨੂੰ ਕੇਅਰਫੁਲ ਰਹਿਣਾ ਚਾਹੀਦਾ ਵੀ ਇਹਦੇ ਨਾਲ ਕੀ ਅਸਰ ਤੁਹਾਡੇ ਉੱਤੇ ਪੈ ਰਿਹਾ ਹੈ। ਜੀ, ਬਿਲਕੁਲ। ਇਸ ਪੈਕੇਜ ਦੇ ਵਿੱਚ 80 ਘੰਟੇ ਦਾ ਕੰਮ ਮਹੀਨੇ ਦੇ ਵਿੱਚ ਵਰਕ ਰਿਕੁਆਇਰਮੈਂਟ ਅਡਲਟਸ ਦੇ ਲਈ ਰੱਖੀ ਗਈ ਆ। ਜਿਹੜੇ ਲੋਕ ਮੈਡੀਕੇਡ ਦੇ ਉੱਤੇ ਨੇ ਜਾਂ ਫੂਡ ਸਟੈਂਪਸ ਦੇ ਉੱਤੇ ਨੇ, ਇੱਥੋਂ ਤੱਕ ਕਿ ਜਿਹੜੇ ਲੋਕ 65 ਸਾਲ ਤੋਂ ਉੱਤੇ ਵੀ ਆ, ਉਹਨਾਂ ਲਈ ਵੀ ਇਹਨਾਂ ਨੇ ਵਰਕ ਰਿਕੁਆਇਰਮੈਂਟ ਜਿਹੜੀ ਉਹ ਰੱਖ ਦਿੱਤੀ ਆ। 14 ਸਾਲ ਤੋਂ ਉਮਰ ਤੋਂ ਵੱਧ ਦੇ ਜਿਹੜੇ ਬੱਚਿਆਂ ਦੇ ਨੂੰ ਇਹ ਸਹੂਲਤਾਂ ਮਿਲਦੀਆਂ ਆ, ਉਹਨਾਂ ਦੇ ਮਾਪਿਆਂ ਦੇ ਲਈ ਵੀ ਇਹਨਾਂ ਨੇ ਵਰਕ ਰਿਕੁਆਇਰਮੈਂਟ ਰੱਖੀ ਆ। ਜਿੱਦਾਂ ਦੱਸਿਆ, $35 ਦੀ ਜਿਹੜੀ ਕੋ ਪੇਮੈਂਟ ਆ ਉਹ ਇਸ ਦੇ ਵਿੱਚ ਐਡ ਜਿਹੜੀ ਉਹ ਹੋਣ ਜਾ ਰਹੀ ਆ। ਸੋ ਜਿੱਦਾਂ ਦੱਸਿਆ, $350 ਬਿਲੀਅਨ ਟਰੰਪ ਹੋਣਾ ਦੇ ਬਾਰਡਰ ਤੇ ਨੈਸ਼ਨਲ ਸਿਕਿਉਰਿਟੀ ਏਜੰਡੇ ਦੇ ਲਈ ਇਸ ਬਿੱਲ ਦੇ ਵਿੱਚ ਰੱਖਿਆ ਗਿਆ ਆ। $46 ਬਿਲੀਅਨ ਦੀ ਤਾਂ ਕੰਧ ਜਿਹੜੀ ਇਹਨਾਂ ਨੇ ਬਣਾਉਣੀ ਆ। $45 ਬਿਲੀਅਨ ਜਿਹੜੇ ਰੱਖੇ ਆ 1 ਲੱਖ ਜਿਹੜੇ ਮਾਈਗ੍ਰੈਂਟਸ ਦੀਆਂ ਡਿਟੈਂਸ਼ਨ ਫੈਸਿਲਿਟੀਜ਼ ਆ ਉਹਦੇ ਵਿੱਚ ਬੈੱਡ ਜਿਹੜੇ ਉਹ ਲਾਉਣ ਦੇ ਲਈ।
ਇਹ ਇਵੈਂਚੁਅਲੀ ਮਨੀ ਜਾਣੀ ਕਿੱਥੇ ਹੈ ਸਭ ਨੂੰ ਹੀ ਪਤਾ ਆ ਵੀ ਇਹ ਜਿਹੜੇ ਪ੍ਰਾਈਵੇਟ ਕੰਟਰੈਕਟਰਸ ਆ ਉਹਨਾਂ ਤੱਕ ਇਹ ਮਨੀ ਜਾਣੀ ਆ। ਸੋ ਉਹਨਾਂ ਦੇ ਦੋਸਤਾਂ ਮਿੱਤਰਾਂ ਨੂੰ ਇਦਾਂ ਲੱਗ ਰਿਹਾ ਆ ਵੀ ਉਹਨਾਂ ਦੀ ਚਾਂਦੀ ਹੋ ਸਕਦੀ ਆ। 10,000 ਨਵੇਂ ਆਈਸ ਦੇ ਜਿਹੜੇ ਏਜੰਟਸ ਆ ਉਹਨਾਂ ਨੂੰ ਹਰਜੋਤ ਸਿੰਘ ਜੀ ਹਾਇਰ ਕੀਤਾ ਜਾਊਗਾ, ਜਿਸ ਵਿੱਚ $10,000 ਦਾ ਸਾਈਨਿੰਗ ਬੋਨਸ ਦਿੱਤਾ ਜਾਊਗਾ ਤਾਂ ਜੋ ਲੋਕ ਸੀਬੀਪੀ ਦੇ ਅਫਸਰ ਜਿਹੜੇ ਆ ਉਹ ਬਣਨ। ਹਰ ਸਾਲ ਦੇ ਵਿੱਚ 1 ਮਿਲੀਅਨ ਲੋਕਾਂ ਨੂੰ ਡਿਪੋਰਟ ਕਰਨ ਦਾ ਇਹਨਾਂ ਨੇ ਟੀਚਾ ਜਿਹੜਾ ਉਹ ਮਿੱਥਿਆ ਹੈਗਾ ਆ। ਸੋ ਪੈਂਟਾਗਨ ਦੇ ਲਈ ਬਿਲੀਅਨਸ ਆਫ ਡਾਲਰ, ਜਿਸ ਵਿੱਚ ਸ਼ਿਪ ਬਿਲਡਿੰਗ, ਮਿਊਨੇਸ਼ਨ ਸਿਸਟਮਸ, ਕੁਆਲਿਟੀ ਆਫ ਲਾਈਫ ਮੈਜਰ, ਸਰਵਿਸਮੈਨ ਵੂਮਨ, ਉਹਨਾਂ ਦੇ ਲਈ ਜਿਹੜੇ ਉਹ ਰੱਖੇ ਗਏ ਆ। ਤੇ 25 ਬਿਲੀਅਨ ਰੱਖਿਆ ਗਿਆ ਆ ਜਿਹੜਾ ਗੋਲਡਨ ਡੋਮ ਮਿਜ਼ਾਈਲ ਡਿਫੈਂਸ ਸਿਸਟਮ ਆ ਉਸ ਦੇ ਲਈ। ਤੇ ਡਿਫੈਂਸ ਡਿਪਾਰਟਮੈਂਟ ਨੂੰ $1 ਬਿਲੀਅਨ ਬਾਰਡਰ ਸਿਕਿਉਰਿਟੀ ਦੇ ਲਈ ਵੀ ਨਾਲ ਦਿੱਤਾ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਮੈਡੀਕੇਲ ਦੀਆਂ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਜ਼ਿਕਰ ਕਰ ਰਹੇ ਆ, ਇਸ ਦੇ ਵਿੱਚ ਬਹੁਤ ਵੱਡੀਆਂ ਜਿਹੜੀਆਂ ਚੇਂਜਿਸ ਆ ਉਹ ਆ ਰਹੀਆਂ। ਸੋ ਕੈਂਪੇਨ ਟ੍ਰੇਲ ਦੇ ਉੱਤੇ ਲੋਕਾਂ ਨੂੰ ਜੁਮਲੇ ਸੁਣਾਉਂਦੇ ਹੋਏ ਇਹ ਗੱਲਾਂ ਦੇ ਉੱਤੇ ਕਹਿੰਦੇ ਹੋਏ ਵੀ ਇਹਨੂੰ ਨਾ ਅਸੀਂ ਟੱਚ ਕਰਾਂਗੇ ਨਾ ਕੁਝ ਕਰਾਂਗੇ, ਪਰ ਤਕਰੀਬਨ $900 ਬਿਲੀਅਨ ਤੋਂ ਵੱਧ ਦੀਆਂ ਕਟੌਤੀਆਂ ਇੰਸ਼ੋਰੈਂਸਿਸ ਦੇ ਵਿੱਚ ਜਿਹਦੇ ਉੱਤੇ ਮਿਲੀਅਨਸ ਆਫ ਅਮਰੀਕਨਸ ਨਿਰਭਰ ਕਰਦੇ ਆ, ਉਹਨਾਂ ਦੀਆਂ ਕਟੌਤੀਆਂ ਕੀਤੀਆਂ ਜਾਣਗੀਆਂ। ਤੇ ਇਹਦੇ ਵਿੱਚ ਜਿੱਤ ਕਿਹਨਾਂ ਦੀ ਹੋਊਗੀ? ਕਾਰਪੋਰੇਸ਼ਨਸ ਦੀ। ਇਹ ਜਿਹੜਾ ਮਨੀ ਇਧਰੋਂ ਚੱਕ ਕੇ ਟੈਕਸ ਕੱਟਸ ਦੇ ਰੂਪ ਦੇ ਵਿੱਚ ਵੱਡੀਆਂ ਕਾਰਪੋਰੇਸ਼ਨਸ ਨੂੰ ਦਿੱਤਾ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਇਹ ਜਿਹੜਾ ਸੈਨੇਟ ਦੇ ਜਿਹੜੇ ਪ੍ਰਪੋਜ਼ਲ ਆ, ਇਸ ਦੇ ਵਿੱਚ ਕਹਿੰਦੇ ਮੈਡੀਕੇਡ ਦੇ ਉੱਤੇ ਤਾਂ ਹੋਰ ਵੀ ਜ਼ਿਆਦਾ ਰਿਸਟ੍ਰਿਕਸ਼ਨਸ ਲਾਈਆਂ ਗਈਆਂ ਆ, ਜੋ ਕਿ ਇਵੈਂਚੁਅਲੀ ਸਿਰਦਰਦੀ ਬਣ ਸਕਦਾ ਆ ਹਾਊਸ ਦੇ ਵਿੱਚ ਇਸ ਨੂੰ ਪਾਸ ਕਰਾਉਣ ਦੇ ਲਈ। ਅੱਜ 2 ਤਰੀਕ ਹੋ ਗਈ ਆ, ਵਿਚਾਲੇ ਕੱਲ ਦਾ ਦਿਨ ਰਹਿ ਗਿਆ ਆ। 4 ਤਰੀਕ ਨੂੰ ਟਰੰਪ ਕਹਿੰਦਾ ਹੈ ਵੀ ਭਾਈ ਮੇਰੇ ਡੈਸਕ ਦੇ ਉੱਤੇ ਬਿੱਲ ਚਾਹੀਦਾ ਹੈ, ਮੈਂ ਸਾਈਨ ਜਿਹੜੇ ਇਸ ਨੂੰ ਕਰਨੇ ਆ। ਸੋ ਰਿਪਬਲਿਕਨਸ ਇਸ ਟਾਈਮ ਕਹਿ ਲਓ ਵੀ ਜਿਹਨੂੰ ਕਹਿੰਦੇ ਹੁੰਦੇ ਆ ਅੱਡੀ ਚੋਟੀ ਦਾ ਜਿਹੜਾ ਜ਼ੋਰ ਆ ਉਹ ਲਾ ਰਹੇ ਆ ਵੀ ਇਸ ਵਿੱਚ ਜਿਹੜੀਆਂ ਚੇਂਜਿਸ ਆ ਉਹ ਹੋ ਜਾਣ। ਓਵਰਆਲ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਸਾਲਟ ਨੂੰ ਲੈ ਕੇ ਕਈ ਲੋਕਾਂ ਦੇ ਲਈ ਇੱਕ ਗੁੱਡ ਨਿਊਜ਼ ਜਿਹੜੀ ਉਹ ਹੋ ਸਕਦੀ ਆ। ਜਿਹੜੇ ਹਾਇਰ ਇਨਕਮ ਹਾਊਸ ਹੋਲਡਸ ਆ ਉਹਨਾਂ ਦੇ ਲਈ ਜਿਹੜਾ ਸਟੇਟ ਤੇ ਲੋਕਲ ਟੈਕਸ ਹਾਊਸ ਹੋਲਡਸ ਆ ਉਹ ਹੁਣ ਜਿੱਥੇ ਕਰੰਟ ਕੈਪ $10,000 ਦਾ ਸੀਗਾ ਉਹ ਹੁਣ $40,000 ਤੱਕ ਹੋ ਗਿਆ ਆ। ਜਿਹੜੇ ਲੋਕ ਇੰਟਰਸਟ ਦਿੰਦੇ ਨੇ, ਆਪਣੀ ਮਾਰਗੇਜ ਦਿੰਦੇ ਆ, ਮਲਟੀਪਲ ਕਈਆਂ ਦੀਆਂ ਜਿਹੜੀਆਂ ਉਹ ਹੋ ਸਕਦੀਆਂ ਆ, ਉਹ ਹੁਣ $40,000 ਤੱਕ ਜਿਹੜੇ ਆਪਣੇ ਟੈਕਸ ਸੇਵਿੰਗ ਆ ਉਹਨਾਂ ਦੇ ਉੱਤੇ ਇਨਕਮ ਟੈਕਸ ਉਹਨਾਂ ਦੇ ਉੱਤੇ ਨਹੀਂ ਜਿਹੜਾ ਉਹ ਲੱਗੇਗਾ। ਕਹਿੰਦੇ ਵੀ ਸਭ ਤੋਂ ਵੱਡੇ ਜਿਹੜੇ ਬੈਨੀਫਿਸ਼ਰੀ ਇਸ ਚੇਂਜ ਦੇ ਉਹ ਹੋਣਗੇ ਹਾਊਸ ਹੋਲਡ ਜਿਨ੍ਹਾਂ ਦੀ ਕਮਾਈ 2 ਲੱਖ ਤੋਂ 5 ਲੱਖ ਦੇ ਦਰਮਿਆਨ ਹੈਗੀ ਆ, ਜਿਨ੍ਹਾਂ ਦੀ ਆਪਣੀ ਪ੍ਰਾਪਰਟੀ ਆ ਤੇ ਜਿਨ੍ਹਾਂ ਦਾ ਹਾਇਰ ਪ੍ਰਾਪਰਟੀ ਤੇ ਇਨਕਮ ਟੈਕਸ ਆ। ਇੱਕ ਐਨਾਲਿਸਿਸ ਕਮੇਟੀ ਫਾਰ ਰਿਸਪੌਂਸਿਬਲ ਫੈਡਰਲ ਬਜਟ ਦੇ ਹਿਸਾਬ ਦੇ ਨਾਲ ਜਿਹੜਾ ਉਹ ਦੱਸਿਆ ਜਾਂਦਾ ਹੈ। ਕਹਿੰਦੇ ਵੀ ਇਸ ਦੇ ਵਿੱਚ ਬੈਨੀਫਿਟ ਉਹਨਾਂ ਹਾਊਸ ਹੋਲਡਸ ਨੂੰ ਹੋਊਗਾ ਜਿੱਥੇ ਹਾਈ ਟੈਕਸ ਸਟੇਟਸ ਨੇ, ਜਿੱਦਾਂ ਨਿਊਯਾਰਕ, ਨਿਊ ਜਰਸੀ, ਕੈਲੀਫੋਰਨੀਆ ਵਰਗੇ ਸੂਬਿਆਂ ਨੂੰ ਵੀ ਇਸ ਦੇ ਵਿੱਚ ਜਿਹੜੇ ਅਮੀਰ ਨੇ ਉਹਨਾਂ ਨੂੰ ਇਸ ਦੇ ਵਿੱਚ ਜਿਹੜਾ ਉਹ ਫਾਇਦਾ ਹੋਊਗਾ। ਲੂਜ਼ਰਸ ਜਿੱਦਾਂ ਆਪਾਂ ਦੱਸ ਰਹੇ ਹਾਂ ਵੀ ਕਹਿੰਦੇ ਵੀ ਲੋ ਇਨਕਮ ਹਾਊਸ ਹੋਲਡ ਵਾਲਿਆਂ ਦਾ ਇਸ ਬਿੱਲ ਦੇ ਵਿੱਚ ਕੁਛ ਕਹਿੰਦੇ ਵੀ ਬੜਾ ਫਾਇਦਾ ਨਹੀਂ ਹੈਗਾ, ਜਦ ਕਿ ਪ੍ਰਚਾਰ ਇਸੇ ਹਿਸਾਬ ਦੇ ਨਾਲ ਹੀ ਕੀਤਾ ਜਾ ਰਿਹਾ ਵੀ ਜਿਹੜੀ ਮਿਡਲ ਕਲਾਸ ਦੇ ਲਈ, ਲੋ ਇਨਕਮ ਮਿਡਲ ਕਲਾਸ ਅਮਰੀਕਨਸ ਦੇ ਲਈ ਇਸ ਬਿੱਲ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਟੈਕਸ ਕੱਟਸ ਨੇ ਤੇ ਤੁਹਾਨੂੰ ਜਿਹੜਾ ਇਸ ਦੇ ਵਿੱਚ ਫਾਇਦਾ ਹੋਊਗਾ। ਪਰ ਸਭ ਤੋਂ ਵੱਡਾ ਜਿਹੜਾ ਅਸਰ ਹੈਲਥ ਇੰਸ਼ੋਰੈਂਸ ਦੇ ਉੱਤੇ ਪੈਣ ਜਿਹੜਾ ਆ ਉਹ ਜਾ ਰਿਹਾ ਆ। ਤੇ ਹਰਜੋਤ ਸਿੰਘ ਜੀ, ਤੁਸੀਂ ਮੈਨੂੰ ਲੱਗਦਾ ਵੀ ਸੈਂਕੜਿਆਂ ਤੋਂ ਹਜ਼ਾਰਾਂ ਵਾਰ ਜਿਹੜਾ ਉਹ ਦੱਸਿਆ ਵੀ ਅਮਰੀਕਾ ਦੇ ਵਿੱਚ ਸਭ ਤੋਂ ਵੱਡਾ ਕਾਰਨ ਬੈਂਕਰਪਸੀ ਦਾ, ਲੋਕਾਂ ਦੇ ਡਿਫਾਲਟ ਹੋਣ ਦਾ ਇੱਕ ਹਿਸਾਬ ਦੇ ਨਾਲ ਉਹ ਹੈਲਥ ਦੇ ਜਿਹੜੇ ਬਿੱਲ ਆ ਉਹ ਬਣ ਜਾਂਦੇ ਆ। ਜੇ ਹੈਲਥ ਇੰਸ਼ੋਰੈਂਸ ਨਹੀਂ ਹੋਊਗੀ, ਉਹ ਕੱਟੀ ਜਾਊਗੀ ਜਿਹੜੇ ਲੋ ਇਨਕਮ ਹਾਊਸ ਹੋਲਡਸ ਆ, ਤਾਂ ਆਟੋਮੈਟਿਕਲੀ ਗਰੀਬੀ, ਭੁੱਖਮਰੀ ਇਹਨਾਂ ਦੇ ਲਈ ਤੇ ਹੋ ਸਕਦਾ ਹੈ ਵੀ ਹੋਮਲੈਸਨੈਸ ਵਾਲੀਆਂ ਸਿਚੁਏਸ਼ਨਸ ਆ ਹੋਰ ਜ਼ਿਆਦੀਆਂ ਜਿਹੜੀਆਂ ਉਹ ਵੱਧ ਸਕਦੀਆਂ। ਇਹ ਕਈ ਤਰੀਕੇ ਦੇ ਜਿਹੜੇ ਐਨਾਲਿਸਿਸ ਆ ਉਹ ਇਸ ਟਾਈਮ ਸਾਹਮਣੇ ਜਿਹੜੇ ਉਹ ਆ ਰਹੇ ਆ। ਰਿਸਰਚਰਸ ਜਾਰਜ ਟਾਊਨ ਯੂਨੀਵਰਸਿਟੀ ਦੇ ਉਹਨਾਂ ਨੇ ਜਿਹੜਾ ਉਹ ਦੇਖਿਆ ਆ ਵੀ ਸਮਾਲ ਤੇ ਰੂਰਲ ਟਾਊਨਸ ਦੇ ਵਿੱਚ, ਛੋਟੇ ਤੇ ਜਿਹੜੇ ਕਹਿ ਲਓ ਵੀ ਪਿਛੜੇ ਜਾਂ ਕਹਿ ਲਓ ਵੀ ਪੇਂਡੂ ਇਲਾਕਿਆਂ ਦੇ ਵਿੱਚ
40% ਜਿਹੜੇ ਬੱਚੇ ਆ ਉਹ ਮੈਡੀਕੇਡ ਦੇ ਸਹਾਰੇ ਜਿਹੜੇ ਉਹ ਚੱਲਦੇ ਆ। ਇਹ ਆਪਾਂ ਕੈਲੀਫੋਰਨੀਆ ਦੇ ਹਿਸਾਬ ਦੇ ਨਾਲ ਦੇਖੀ, ਕੈਲੀਫੋਰਨੀਆ ਦੇ ਬਾਰਡਰਾਂ ਤੋਂ ਬਾਹਰ ਨਿਕਲੀਏ, ਬਹੁਤ ਸਾਰਾ ਜਿਹੜਾ ਅਮਰੀਕਾ ਆ ਉਹ ਸਮਾਲ ਤੇ ਰੂਰਲ ਟਾਊਨਸ ਦੇ ਵਿੱਚ ਜਿਹੜਾ ਉਹ ਵੱਸਦਾ ਆ, ਤੇ ਉਹਨਾਂ ਦੀ ਇੰਸ਼ੋਰੈਂਸ ਜਿਹੜੀ ਅਫੋਰਡੇਬਲ ਕੇਅਰ ਐਕਟ, ਜਿਹਨੂੰ ਓਬਾਮਾ ਕੇਅਰ ਆਖ ਦਿੱਤਾ ਜਾਂਦਾ ਆ, ਉਸ ਦੇ ਜ਼ਰੀਏ ਜਿਹੜੀ ਉਹ ਹੁੰਦੀ ਆ। ਸੋ ਜਿਹੜਾ ਵਰਜਨ ਸੈਨੇਟ ਬਿੱਲ ਦਾ ਰਿਲੀਜ਼ ਹੋਇਆ ਆ, ਉਹਦੇ ਵਿੱਚ ਜਿਹੜਾ ਸਨੈਪ ਪ੍ਰੋਗਰਾਮ ਆ, ਜਿਹਨੂੰ ਫੂਡ ਸਟੈਂਪ ਵੀ ਆਖ ਦਿੱਤਾ ਜਾਂਦਾ ਆ, ਉਹਦੇ ਬਾਰੇ ਜਿੱਦਾਂ ਆਪਾਂ ਤੁਹਾਨੂੰ ਦੱਸਿਆ, ਉਹਦੇ ਵਿੱਚ ਵੀ $300 ਬਿਲੀਅਨ ਦੀ ਕਟੌਤੀ ਕੀਤੀ ਗਈ ਆ ਫੂਡ ਸਟੈਂਪ ਸਪੈਂਡਿੰਗ ਦੇ ਉੱਤੇ, ਤੇ ਨਾਲ ਵਰਕ ਰਿਕੁਆਇਰਮੈਂਟ ਐਡ ਕਰ ਦਿੱਤੀ ਗਈ ਹੈਗੀ ਆ। ਮੈਡੀਕੇਡ ਤੇ ਮੈਡੀਕਲ ਕੱਟਸ ਦੇ ਨਾਲ ਬਹੁਤ ਸਾਰੇ ਰੂਰਲ ਜਿਹੜੇ ਪੇਂਡੂ ਏਰੀਆ ਦੇ ਵਿੱਚ ਹਸਪੀਟਲਸ ਆ ਉਹ ਬੰਦ ਹੋ ਜਾਣਗੇ, ਕਿਉਂਕਿ ਇੰਸ਼ੋਰੈਂਸ ਨਹੀਂ ਹੋਊਗੀ, ਇੰਸ਼ੋਰੈਂਸ ਤੋਂ ਪੈਸੇ ਨਹੀਂ ਮਿਲੂਗੇ, ਅਲਟੀਮੇਟਲੀ ਲੇ ਆਫ ਹੋਊਗੀ। ਬਹੁਤ ਸਾਰੇ ਗਰੋਸਰੀ, ਲਿਕਰ ਸਟੋਰ, ਗੈਸ ਸਟੇਸ਼ਨਾਂ ਦੇ ਉੱਤੇ ਸੇਲ ਦਾ ਵੱਡਾ ਅਸਰ ਪਊਗਾ। ਜੋ ਫੂਡ ਸਟੈਂਪਸ ਆ, ਕਿਉਂਕਿ ਵੱਡੀ ਗਿਣਤੀ 'ਚ ਇਹ ਕੱਟ ਹੋਣ ਜਾ ਰਿਹਾ ਹੈਗਾ। ਜਿਹੜੇ ਲੋਕ ਓਬਾਮਾ ਕੇਅਰ ਲੈਂਦੇ ਆ, ਸਬਸਿਡੀ ਲੈਂਦੇ, ਉਹ ਸਬਸਿਡੀ 'ਚ ਬਹੁਤ ਵੱਡਾ ਕੱਟ ਹੋਊਗਾ ਬੇਸਡ ਅਪੋਨ ਦੇਅਰ ਇਮੀਗ੍ਰੇਸ਼ਨ ਸਟੇਟਸ। ਪੋਲੀਟੀਕਲ ਅਸਾਈਲਮ ਤੇ ਆ, ਗ੍ਰੀਨ ਕਾਰਡ ਹੋਲਡਰ ਆ, ਤੇ ਜਾਂ ਸਿਟੀਜ਼ਨ ਹੈਗੇ ਆ। ਕਈਆਂ ਨੂੰ ਉਹ ਮਿਲੂਗੀ ਵੀ ਨਹੀਂ ਜੇ ਤੁਸੀਂ ਪੋਲੀਟੀਕਲ ਅਸਾਈਲਮ ਦੇ ਉੱਤੇ ਹੈਗੇ ਆ, ਜਾਂ ਟੈਂਪਰੇਰੀ ਹੈਗੇ ਆ। ਤੁਹਾਡੇ ਨਾਲ ਡਿਟੇਲ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਡਿਸਕਸ ਕਰਦੇ ਹੈਗੇ ਆ। ਸੋ 1964 ਸਾਲ ਦੇ ਜਿਹੜੇ ਲੋਕ ਆ, ਜੋ ਮੈਡੀਕਲ ਜਾਂ ਮੈਡੀਕੇਡ ਲੈਣਗੇ, ਉਹਨਾਂ ਨੂੰ 80 ਘੰਟੇ ਪਰ ਮੰਥ ਕੰਮ ਕਰਨਾ ਪਊਗਾ। ਇਹ ਤੁਹਾਡੇ ਨਾਲ ਆਪਾਂ ਆਲਰੇਡੀ ਡਿਸਕਸ ਕਰ ਲਿਆ ਹੈਗਾ। ਸਪਲੀਮੈਂਟ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ ਦੇ ਵਿੱਚ ਬਹੁਤ ਵੱਡਾ ਜਿਹੜਾ ਕੱਟ ਆ, ਉਹ ਹੋਣ ਜਾ ਰਿਹਾ ਹੈਗਾ। ਬਹੁਤ ਸਾਰੇ ਲੋਕਾਂ ਨੂੰ ਓਬਾਮਾ ਕੇਅਰ ਜਾਂ ਕਵਰਡ ਕੈਲੀਫੋਰਨੀਆ ਜਾਂ ਬਾਕੀ ਸਟੇਟਸ ਦੇ ਵਿੱਚ ਡਿਫਰੈਂਟ ਨਾਮਸ ਆ, ਲੈਣ ਦੇ ਵਿੱਚ ਤਕਲੀਫ ਹੋਊਗੀ। ਪਹਿਲਾਂ ਤੁਸੀਂ ਸਿਰਫ ਸਾਈਨ ਕਰਕੇ ਦੇ ਦਿੰਦੇ ਸੀ ਵੀ ਹਾਂਜੀ ਮੇਰੀ ਇਨਕਮ 25,000 ਜਾਂ 30,000 ਹੋਊਗੀ, ਤੇ ਉਹ ਸਾਲ ਦੇ ਐਂਡ 'ਚ ਜਾ ਕੇ ਚੈੱਕ ਕਰਦੇ ਸੀ, ਜਾਂ 2-2 ਸਾਲ ਚੈੱਕ ਹੀ ਨਹੀਂ ਕੀਤਾ। ਪਰ ਹੁਣ ਉਹ ਨਹੀਂ ਹੋਊਗਾ। ਤੁਹਾਡੇ ਟੈਕਸ ਰਿਟਰਨ ਜਾਂ ਪੇ ਸਟੱਬ ਬਿਲਕੁਲ ਚੈੱਕ ਕੀਤੇ ਜਾਣਗੇ, ਤੇ ਇੱਕ ਵਾਰੀ ਨਹੀਂ, ਸਾਲ 'ਚ ਇੱਕ ਤੋਂ ਵੱਧ ਵਾਰ ਜਿਹੜੇ ਆ ਉਹ ਚੈੱਕ ਕੀਤੇ ਜਾਣਗੇ, ਤਾਂ ਕਿ ਜਿਹੜਾ ਆ ਕਿਸੇ ਤਰ੍ਹਾਂ ਦੀ ਕੋਈ ਹੇਰਾ-ਫੇਰੀ ਨਾ ਹੋਵੇ। ਅਮਰੀਕਨ ਹਾਸਪਿਟਲ ਐਸੋਸੀਏਸ਼ਨ ਦੇ ਰਿਕ ਪੋਲਿਕ CEO ਆ, ਉਹਨਾਂ ਨੇ ਇਹ ਕਿਹਾ ਆ ਵੀ ਇਹਦੇ ਨਾਲ ਅਮਰੀਕਨ ਲੋਕਾਂ ਦੀ ਲਾਈਫ ਦੇ ਉੱਤੇ ਬਹੁਤ ਵੱਡਾ ਅਸਰ ਪਊਗਾ, ਖਾਸ ਕਰਕੇ ਜਿਹੜੇ ਲੋਕ ਰੂਰਲ ਲੋਕੇਸ਼ਨਸ ਦੇ ਵਿੱਚ ਰਹਿੰਦੇ ਹੈਗੇ ਆ। ਜਿਹੜੀਆਂ ਸਟੇਟ ਗਵਰਨਮੈਂਟਸ ਆ, ਉਹਨਾਂ ਤੋਂ ਪੈਸੇ ਕੱਟ ਕਰ ਲਏ ਗਏ ਹੈਗੇ ਆ ਮੈਡੀਕੇਡ, ਫੂਡ ਸਟੈਂਪਸ ਦੇ ਲਈ। ਸੋ ਇਹ ਸਟੇਟਾਂ ਨੂੰ ਜਿਹੜੇ ਆ ਪਿਕ ਅਪ ਕਰਨਾ ਪਊਗਾ। ਪਰ ਜੇ ਸਟੇਟ ਸਾਡੇ ਵਰਗੀ, ਜਿੱਦਾਂ ਹੁਣ ਕੈਲੀਫੋਰਨੀਆ ਆਲਰੇਡੀ ਲਾਸ ਦੇ ਵਿੱਚ ਹੈਗੀ ਆ, ਉਹ ਕਿੱਥੋਂ ਜਿਹੜੇ ਇਹ ਪੈਸੇ ਦੇਣਗੇ ਹੋਰ ਜਿਹੜੀਆਂ ਕਵਰੇਜ ਜਿਹੜੀਆਂ ਕੱਟ ਹੋ ਰਹੀਆਂ ਉਹਨਾਂ ਨੂੰ ਕਵਰ ਕਰਨ ਦੇ ਲਈ। ਬਹੁਤ ਸਾਰੇ ਜਿਹੜੇ ਟੈਕਸ ਪੇਅਰਸ ਆ, ਉਹਨਾਂ ਦੇ ਉੱਤੇ ਟੈਕਸ ਕੱਟ ਤੇ ਕੋਈ ਐਕਸਟੈਂਸ਼ਨ ਤੇ ਫਰਕ ਨਹੀਂ ਪਊਗਾ। ਹਾਂ, ਅਮੀਰ ਲੋਕਾਂ ਦੇ ਉੱਤੇ ਜਿਹੜਾ ਆ ਉਹ ਜ਼ਿਆਦਾ ਫਰਕ ਪਊਗਾ। ਸੀਨੀਅਰ ਸਿਟੀਜ਼ਨਸ ਨੂੰ ਥੋੜੀ ਜਿਹੀ ਟੈਂਪਰੇਰੀ ਟੈਕਸ ਬ੍ਰੇਕ ਹੋਊਗੀ, $6,000 ਤੱਕ ਰਿਡਕਸ਼ਨ ਹੋਊਗੀ ਉਹਨਾਂ ਦੀ 2025 ਤੋਂ ਲੈ ਕੇ 2028 ਤੱਕ। ਇਹ ਬੈਨੀਫਿਟ ਉਹਨਾਂ ਦੀ ਹੋਊਗੀ ਜਿਨ੍ਹਾਂ ਦੀ ਇਨਕਮ 75,000 ਤੋਂ ਉੱਪਰ ਹੈਗੀ ਆ। ਸਟੂਡੈਂਟ ਲੋਨਸ ਦੇ ਉੱਤੇ ਬਹੁਤ ਚੇਂਜਸ ਆ ਰਹੀਆਂ ਹੈਗੀਆਂ ਆ। ਕਿਸ ਤਰ੍ਹਾਂ ਜਿਹੜੇ ਸਟੂਡੈਂਟਸ ਨੂੰ 15 ਘੰਟੇ, 12 ਨਹੀਂ, ਸ਼ਾਇਦ 15 ਘੰਟੇ ਦੀਆਂ ਜਿਹੜੀਆਂ ਕਲਾਸਿਸ ਆ ਉਹ ਲਾਣੀਆਂ ਪਊਗੀਆਂ, 15 ਯੂਨਿਟਸ ਦੀਆਂ। ਸੋ ਪ੍ਰਾਈਵੇਟ ਕਾਲਜਸ ਜਾਂ ਜਿਹੜੇ ਜਿਨ੍ਹਾਂ ਦੇ ਕੋਲ ਬਿਗ ਐਂਡੋਮੈਂਟਸ ਹੈਗੀਆਂ ਆ, ਉਹਨਾਂ ਦੇ ਉੱਤੇ ਬਿਗ ਟੈਕਸ ਹਾਈਕ ਪਊਗਾ। ਤੇ ਜੇ ਤੁਸੀਂ ਕਾਰ ਖਰੀਦ ਰਹੇ ਆ, ਇਹ ਇੱਕ ਫਾਇਦਾ ਆ ਵੀ $10,000 ਤੱਕ ਤੁਸੀਂ ਜਿਹੜਾ ਇੰਟਰਸਟ ਆ ਉਹ ਡਿਡਕਟ ਕਰ ਸਕਦੇ ਆ ਆਪਣੇ ਟੈਕਸ ਦੇ ਵਿੱਚੋਂ। ਪਰ ਇਲੈਕਟ੍ਰਿਕ ਵਹੀਕਲ ਦਾ ਜਿਹੜਾ ਟੈਕਸ ਕ੍ਰੈਡਿਟ ਹੈਗਾ $7,500 ਦਾ, ਇਹ ਖਤਮ ਹੋ ਜਾਊਗਾ 2032 ਤਾਈਂ। ਨਹੀਂ, ਇਹ ਸਤੰਬਰ 'ਚ ਹੀ ਐਂਡ ਹੋ ਜਾਣਾ ਆ, ਇਸ ਸਾਲ ਦੇ ਜਿਹੜਾ ਸਤੰਬਰ ਦੇ ਵਿੱਚ। ਫੈਡਰਲ ਬੈਨੀਫਿਟ ਸੀਗਾ ਜੀ। ਜੀ ਹਾਂ, ਇਹ 2032 ਤੇ ਹੀ ਚੱਲਣਾ ਸੀ, ਇਹ ਹੁਣੇ ਜਿਹੜਾ ਇਹ ਐਂਡ ਹੋ ਜਾਣਾ ਹੈਗਾ। ਜਿਹੜੇ ਬੱਚਿਆਂ ਦਾ ਟੈਕਸ ਕ੍ਰੈਡਿਟ ਹੈਗਾ, ਲਿਖਦੇ ਤਾਂ ਇੱਕ ਬਹੁਤ ਵੱਡਾ ਉਹਨਾਂ ਨੂੰ ਫਾਇਦਾ ਹੋਊਗਾ, 2,000 ਤੋਂ 2,200 ਕੀਤਾ ਆ। ਸੋ ਸਿੰਗਲ ਪੇਰੈਂਟਸ ਜਿਹੜੇ 2 ਲੱਖ ਤੋਂ $200 ਥੱਲੇ ਜਾਂ ਵਧਾਤਾ ਆ। ਮੈਰਿਡ ਜਾਂ ਜਿਹੜੇ ਮੈਰਿਡ ਹੈਗੇ ਆ, ਜਿਨ੍ਹਾਂ ਦੀ $4 ਲੱਖ ਤਾਈਂ, ਉਹ ਕੁਆਲੀਫਾਈ ਹੋਊਗੇ ਇਹਦੇ ਅੰਡਰ। ਜਿਹੜੇ ਡਾਈਪਰ ਡੂਪਰ ਲੈਂਦੇ ਆ ਜੇ ਨਿਆਣਿਆਂ ਵਾਲੇ, ਉਹਨਾਂ ਨੂੰ ਪਤਾ ਵੀ $200 ਚ ਆਉਂਦਾ ਕੀ ਹੈ, ਕੱਖ ਨਹੀਂ ਨਿਕਲਦਾ ਉੱਚੋਂ। ਸੋ ਬੇਬੀਜ਼ ਦੇ ਲਈ ਜਿਹੜੇ ਬੱਚੇ ਬੋਰਨ ਹੋਊਗੇ 2025 ਤੋਂ ਲੈ ਕੇ 28 ਤਾਈਂ, ਉਹਨਾਂ ਨੂੰ $1,000 ਗਵਰਨਮੈਂਟ ਵੱਲੋਂ ਇੱਕ ਇੰਡੈਕਸ ਫੰਡ ਦੇ ਵਿੱਚ ਇਨਵੈਸਟ ਕੀਤਾ ਜਾਊਗਾ। ਜਿੱਦਾਂ ਗਾਹਾਂ ਜਦੋਂ ਉਹ ਪੜੂਗੇ, 18 ਸਾਲਾਂ ਦੇ ਹੋਊਗੇ, ਉਹਦੇ ਵਿੱਚ ਤੁਸੀਂ $5,000 ਤਾਈਂ ਹਰ ਸਾਲ ਐਡ ਕਰ ਸਕਦੇ ਹੈਗੇ ਆ। ਪਰ ਉਹ ਡਿਡਕਸ਼ਨ ਨਹੀਂ ਹੋਊਗੀ ਉਹਦੀ ਕੋਈ ਵੀ ਤੁਹਾਡੀ ਟੈਕਸ ਦੇ ਵਿੱਚ।
ਓਵਰ ਟਾਈਮ ਪੇ ਦੀਆਂ ਜਿਹੜੀਆਂ ਟਿਪਸ ਆ ਉਹਨਾਂ ਦੇ ਉੱਤੇ ਜਿਹੜਾ ਟੈਕਸ ਨਹੀਂ ਕਿਸੇ ਤਰ੍ਹਾਂ ਦਾ ਹੋਊਗਾ। ਇਹ ਇੱਕ ਵੱਡਾ ਹੈਗਾ, ਖਾਸ ਕਰਕੇ ਜਿਹੜੇ ਰੈਸਟੋਰੈਂਟਸ ਦੇ ਵਿੱਚ ਕੰਮ ਕਰਦੇ ਹੈਗੇ ਆ। ਜੋ ਲੋਕ ਸੋਲਰ ਤੇ ਵਿੰਡ ਟੈਕਸ ਦਾ ਕ੍ਰੈਡਿਟ ਲੈਣਾ ਚਾਹੁੰਦੇ ਆ, ਇਹ ਸਿਰਫ 2027 ਤੱਕ ਹੋਊਗਾ, ਉਹ ਤੋਂ ਬਾਅਦ ਖਤਮ ਹੋ ਜਾਊਗਾ। ਸਭ ਤੋਂ ਜ਼ਿਆਦਾ ਜਿਹੜਾ ਜ਼ਰੂਰੀ ਹੈਗਾ ਆ ਸੁਣਨ ਲਈ, ਇਮੀਗ੍ਰੈਂਟਸ ਨੂੰ ਲੈ ਕੇ ਆ। ਜਿਹੜੇ ਇਮੀਗ੍ਰੈਂਟਸ ਹੈਗੇ ਆ ਉਹਨਾਂ ਨੂੰ ਫੂਡ ਸਟੈਂਪ, ਮੈਡੀਕੈਲ, ਅਫੋਰਡੇਬਲ ਕੇਅਰ ਐਕਟ ਦਾ ਪ੍ਰੀਮੀਅਮ ਜਿਹੜੀ ਸਬਸਿਡੀਜ਼ ਆ, ਉਹ ਉਹਨਾਂ ਦੇ ਵਿੱਚ ਬਹੁਤ ਵੱਡੀ ਕੱਟ ਹੋਊਗਾ, ਬਹੁਤ ਵੱਡਾ ਲਿਮਿਟ ਹੋਊਗੀ। ਕੁਝ ਇਮੀਗ੍ਰੈਂਟ ਜਿਨ੍ਹਾਂ ਦੇ ਵਿੱਚ ਰਿਫਿਊਜੀ, ਅਸਾਈਲਮ ਸੀਕਰ ਜਾਂ ਵਿਕਟਮਸ ਆਫ ਡੋਮੈਸਟਿਕ ਵਾਇਲੈਂਸ ਜਾਂ ਸੈਕਸ ਟ੍ਰੈਫਿਕਿੰਗ ਵਾਲੇ ਆ, ਉਹ ਕੁਆਲੀਫਾਈ ਨਹੀਂ ਕਰੂਗੇ ਇਸ ਸਾਰੇ ਪ੍ਰੋਗਰਾਮ ਲਈ। ਜੀ। ਸੋ ਪਹਿਲਾਂ ਜਿੰਨੇ ਵੀ ਕੋਈ ਪੋਲੀਟੀਕਲ ਅਸਾਈਲਮ ਤੇ ਆਉਂਦਾ ਸੀ ਤੇ ਜਾਂ ਕੋਈ ਡੋਮੈਸਟਿਕ ਵਾਇਲੈਂਸ ਕਰਕੇ ਵੀਜ਼ਾ ਅਪਲਾਈ ਕਰਦਾ ਸੀ ਤੇ ਉਹਨਾਂ ਨੂੰ ਫੂਡ ਸਟੈਂਪਾਂ ਮਿਲਦੀਆਂ ਸੀ, ਕਾਉਂਟੀ ਦਾ ਫ੍ਰੀ ਮੈਡੀਕਲ ਮਿਲਦਾ ਸੀ, ਉਹ ਸਾਰਾ ਜਿਹੜਾ ਕੱਟ ਹੋਣ ਜਾ ਰਿਹਾ ਹੈਗਾ। ਇਹ ਇੱਕ ਤੇ ਇਹਦੇ ਨਾਲ ਹੀ ਜਿਹੜੇ ਟੈਂਪਰੇਰੀ ਪ੍ਰੋਟੈਕਟਰ ਸਟੇਟਸ ਵਾਲੇ ਲੋਕ ਆ, ਪਿਛਲੇ ਦਿਨਾਂ 'ਚ 5 ਲੱਖ ਤੋਂ ਵੱਧ ਲੋਕਾਂ ਦੇ ਉਹਨਾਂ ਦੇ ਜਿਹੜਾ EAD ਜਿਹੜਾ ਉਹਨਾਂ ਦਾ ਵਰਕ ਪਰਮਿਟ ਇਹ ਨਹੀਂ ਹੁਣ ਕੈਂਸਲ ਕਰ ਦਿੱਤਾ ਹੈਗਾ। ਜੀ। ਸੋ ਉਹ ਲੋਕ ਵੀ ਇਹਦੇ ਲਈ ਕਿਸੇ ਤਰ੍ਹਾਂ ਦਾ ਬੈਨੀਫਿਟ ਨਹੀਂ ਲੈ ਸਕਣਗੇ। ਜੀ, ਤੇ ਅਮੀਰ ਕਹਿੰਦੇ ਜਨਰਲੀ ਆ ਉਹ ਹੋਰ ਅਮੀਰ ਇਸ ਦੇ ਵਿੱਚ ਹੋਣਗੇ। ਕਾਰਪੋਰੇਸ਼ਨਸ ਦਾ ਜਿਹੜਾ ਟੈਕਸ ਆ ਉਹ ਘਟਾ ਦਿੱਤਾ ਜਿਹੜਾ ਉਹ ਗਿਆ ਹੈਗਾ ਆ। ਸੋ ਇਵੈਂਚੁਅਲੀ ਕਹਿੰਦੇ ਵੀ ਉਹਨਾਂ ਨੂੰ ਇਸ ਦੇ ਨਾਲ ਕਾਫੀ ਬੈਨੀਫਿਟ ਜਿਹੜਾ ਉਹ ਹੋਵੇਗਾ। ਇਹ ਕਹਿੰਦੇ ਵੀ ਜਿਹੜੇ ਹਾਊਸ ਹੋਲਡ ਆ ਉਹਨਾਂ ਦਾ ਟੈਕਸ ਰਿਡਿਊਸ ਹੁੰਦਾ ਜਿਹੜਾ ਉਹ ਦੇਖੋਗੇ। 60% ਜਿਹੜੇ ਬੈਨੀਫਿਟਸ ਆ ਇਸ ਦੇ ਉਹਨਾਂ ਲੋਕਾਂ ਨੂੰ ਜਾਣਗੇ ਜਿਨ੍ਹਾਂ ਦੀ ਇਨਕਮ 2,17,000 ਤੋਂ ਵੱਧ ਆ, ਜਿਹੜੇ ਕਿ ਅਮਰੀਕਾ ਦੇ ਵਿੱਚ ਜਿਹੜੇ ਟੌਪ ਦੇ 20% ਲੋਕ ਬਣਦੇ ਆ। ਤੇ ਜਿਹੜੇ ਲੋਕ ਜਿਨ੍ਹਾਂ ਦੀ ਐਵਰੇਜ ਟੈਕਸ ਕੱਟ $12,500 ਹੁੰਦਾ ਸੀਗਾ ਜਾਂ 3.4% ਆਫਟਰ ਟੈਕਸ ਇਨਕਮ ਸੀਗੀ, ਉਹ ਐਨਾਲਿਸਿਸ ਦੇ ਵਿੱਚ ਜਿਹੜਾ ਉਹਨਾਂ ਨੇ ਦੇਖਿਆ ਆ। ਲੋ ਇਨਕਮ ਹਾਊਸ ਹੋਲਡ ਜਿਨ੍ਹਾਂ ਦੀ ਕਮਾਈ $35,000 ਜਾਂ ਉਸ ਤੋਂ ਘੱਟ ਆ, ਉਹਨਾਂ ਨੂੰ ਟੈਕਸ ਕੱਟ $150 ਦਾ ਜਿਹੜਾ ਉਹ ਮਿਲਣਾ ਆ। ਸੋ $200 ਬੱਚਿਆਂ ਨਾਲ ਵਧਾਤਾ, $150 ਦਾ ਜਿਹੜਾ ਟੈਕਸ ਕੱਟ ਆ ਜਿਹੜਾ ਉਹ ਇਹਨਾਂ ਨੂੰ ਮਿਲ ਗਿਆ। ਤੇ ਕਹਿ ਰਹੇ ਆ ਵੀ ਸਭ ਤੋਂ ਵੱਡੇ ਜਿਹੜੇ ਟੈਕਸ ਕੱਟ ਆ ਅਸੀਂ ਆਮ ਲੋਕਾਂ ਦੇ ਲਈ ਜਿਹੜੇ ਉਹ ਲੈ ਕੇ ਆ ਰਹੇ ਆ। ਸੋ ਕੁੱਲ ਉਹਨਾਂ ਦੀ ਆਫਟਰ ਟੈਕਸ ਇਨਕਮ ਦਾ ਲੈਸ ਦੈਨ 1% ਉਹ ਜਿਹੜਾ ਉਹ ਬਣਦਾ ਆ। ਮਿਡਲ ਇਨਕਮ ਜਿਹੜੇ ਹਾਊਸ ਹੋਲਡ ਆ ਉਹਨਾਂ ਦਾ ਜਿਹੜਾ ਟੈਕਸ ਆ ਉਹ ਰਿਡਿਊਸ ਕਹਿੰਦੇ ਵੀ ਹੁੰਦੇ ਦੇਖੋਗੇ $1,800 ਜੋ ਕਿ 2.3% ਬਣਦਾ ਹੈ ਉਹਨਾਂ ਦਾ ਆਫਟਰ ਟੈਕਸ ਇਨਕਮ। ਸੋ ਕਹਿੰਦੇ ਵੀ ਕੁਛ ਮਿਲੀਅਨਰਸ ਜਿਹੜੇ ਜੌਬ ਜਿਨ੍ਹਾਂ ਨੇ ਲੂਜ਼ ਕੀਤੀ ਆ ਉਹਨਾਂ ਨੂੰ ਅਨਇੰਪਲੋਇਮੈਂਟ ਹੁਣ ਨਹੀਂ ਮਿਲ ਸਕੂਗੀ। ਕਾਂਗਰੈਸ਼ਨਲ ਰਿਸਰਚ ਸਰਵਿਸ ਰਿਪੋਰਟ ਕਹਿੰਦੀ ਆ ਵੀ ਹਜ਼ਾਰਾਂ ਹੀ ਲੋਕ ਜਿਨ੍ਹਾਂ ਨੇ $1 ਮਿਲੀਅਨ ਤੋਂ ਵੱਧ ਇਨਕਮ ਜਿਨ੍ਹਾਂ ਦੀ ਸੀਗੀ ਜਾਂ ਜਿਨ੍ਹਾਂ ਨੇ ਕਲੇਮ ਕੀਤੇ ਅਨਇੰਪਲੋਇਮੈਂਟ ਬੈਨੀਫਿਟਸ 21-22 ਦੇ ਵਿੱਚ, ਉਹਨਾਂ ਨੇ ਜਿਹੜਾ ਬਿੱਲ ਆ ਉਸ ਦੇ ਉੱਤੇ ਰੋਕ ਜਿਹੜੀ ਉਹ ਲਾ ਰਿਹਾ ਵੀ ਉਹ ਅਨਇੰਪਲੋਇਮੈਂਟ ਬੈਨੀਫਿਟ ਆ ਨਹੀਂ ਲੈ ਸਕਣਗੇ। ਤੇ ਜਿੱਦਾਂ ਈਲੋਨ ਮਸਕ ਦੇ ਨਾਲ ਪੇਚਾ ਜਿਹੜਾ ਉਹ ਪਿਆ ਆ, ਮੇਨ ਜਿਹੜੇ ਕਾਰਨਾਂ ਕਰਕੇ ਜਿਹੜਾ ਈਲੋਨ ਮਸਕ ਇਸ ਬਿੱਲ ਦੇ ਵੀ ਜਿਹੜਾ ਉਲਟ ਆ, ਉਹ ਵੱਖਰੀ ਗੱਲ ਆ। ਉਹ ਕਹਿ ਰਿਹਾ ਵੀ ਜਿਹੜਾ ਪੋਰਕੀ ਬਿੱਲ ਹੈਗਾ ਆ ਇਸ ਦੇ ਵਿੱਚ ਵੀ ਗਾਂਧੀ ਇੱਕ ਹਿਸਾਬ ਦੇ ਨਾਲ ਵੀ ਟ੍ਰਿਲੀਅਨਸ ਆਫ ਡਾਲਰ ਦਾ ਡੈਟ ਜਿਹੜਾ ਇਸ ਨਾਲ ਜੁੜਨਾ ਆ। EV ਦੇ ਜਿਹੜੇ ਟੈਕਸ ਕ੍ਰੈਡਿਟਸ ਆ ਉਹ ਬਿਲਕੁਲ ਖਤਮ ਹੋਣ ਦੇ ਨਾਲ ਇਹਦੀ ਜਿਹੜੀ ਕੰਪਨੀ ਦੀ ਗੱਡੀਆਂ ਦੀ ਜਿਹੜੀ ਸੇਲ ਆ ਉਸ ਦੇ ਉੱਤੇ ਕਟੌਤੀ ਜਿਹੜੀ ਹੋ ਸਕਦੀ ਆ, ਲੋਕ ਘੱਟ ਜਿਹੜੀਆਂ ਉਹ ਖਰੀਦਣਗੇ। ਸੋ ਇਸ ਬਿੱਲ ਦੇ ਨਾਲ $3.3 ਟ੍ਰਿਲੀਅਨ ਤੋਂ ਲੈ ਕੇ $5 ਟ੍ਰਿਲੀਅਨ ਤੱਕ ਵੱਖ-ਵੱਖ ਜਿਹੜੇ ਐਨਾਲਿਸਿਸ ਦੇ ਮੁਤਾਬਕ ਕਹਿੰਦੇ ਵੀ ਨੈਸ਼ਨਲ ਡੈਟ ਦੇ ਵਿੱਚ ਕਰਜ਼ਾ ਜਿਹੜਾ ਉਹ ਵਧੂਗਾ। ਉਹੀ ਲੋਕ ਜਿਹੜੇ ਪਹਿਲੇ ਪ੍ਰਸ਼ਾਸਨਾਂ ਨੂੰ ਇਹਨਾਂ ਡੈਟ ਦੇ ਕਰਕੇ, ਨੈਸ਼ਨਲ ਡੈਟ ਦੇ ਕਰਕੇ ਭੰਡਦੇ ਸੀ, ਪਰ ਹੁਣ ਇਸ ਦੇ ਉੱਤੇ ਚੁੱਪ ਆ। ਉਹ ਚੁੱਪ ਹੀ ਨਹੀਂ ਆ, ਉਹ ਇਨਫੈਕਟ ਲਾਈਨ 'ਚ ਲੱਗ ਕੇ ਇਸ ਨੂੰ ਪਾਸ ਜਿਹੜਾ ਉਹ ਕਰਾ ਰਹੇ ਆ, ਕਿਉਂਕਿ ਉਹਨਾਂ ਨੂੰ ਪਤਾ ਆ ਵੀ ਟਰੰਪ ਹੁਣਾਂ ਦੇ ਉਲਟ ਜੇ ਗਏ ਤਾਂ ਹੋ ਸਕਦਾ ਆ ਵੀ ਉਹਨਾਂ ਦੀ ਅਗਲੀ ਵਾਰ ਰੀ-ਇਲੈਕਸ਼ਨ ਦੇ ਲਈ ਜਿਹੜੀ ਸੀਟ ਆ ਉਹ ਮਜ਼ਬੂਤ ਨਾ ਰਵੇ, ਉਹ ਡਾਵਾਂਡੋਲ ਜਿਹੜੀ ਉਹ ਹੋ ਸਕਦੀ ਆ। ਸੋ ਇਸ ਬਿੱਲ ਦੇ ਨਾਲ ਟਰੰਪ ਹੁਣੀ ਆਪਣੀ ਜਿਹੜੀ ਬਾਰਡਰ ਵਾਲ ਆ ਉਸ ਨੂੰ ਬਣਾਉਣ ਦੇ ਵਿੱਚ ਦੁਬਾਰਾ ਕਾਮਯਾਬ ਜਿਹੜੇ ਉਹ
ਹੋਣਗੇ ਤੇ ਜਿੱਦਾਂ ਪਹਿਲਾਂ ਵੀ ਦੱਸਿਆ ਵੀ $46 ਬਿਲੀਅਨ ਬਾਰਡਰ ਵਾਲ ਦੀ ਕੰਸਟਰਕਸ਼ਨ ਦੇ ਲਈ, ਇੰਨੇ ਹੀ ਜਿਹੜੇ ਬਿਲੀਅਨ ਡਾਲਰ ਡਿਟੈਂਸ਼ਨ ਦੇ ਲਈ, ਜਿਹੜੇ ਅਨਡਾਕੂਮੈਂਟਡ ਲੋਕਾਂ ਨੂੰ ਫੜਦੀ ਆ ਆਈਸ, ਉਸ ਦੇ ਲਈ ਰੱਖੇ ਗਏ ਹੈਗੇ ਆ। ਕੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਆਪਾਂ ਮੈਂਸ਼ਨ ਕੀਤੀਆਂ, ਮੈਡੀਕਲ ਦੇ ਵਿੱਚ ਘੱਟ, ਮੈਡੀਕੇਟ ਦੇ ਵਿੱਚ ਘੱਟ, ਕਾਰਪੋਰੇਸ਼ਨਸ ਨੂੰ ਵਧੀਆ ਜਿਹੜਾ ਉਹ ਫਾਇਦਾ ਜਿਹੜਾ ਉਹ ਮਿਲਣਾ, ਤੇ ਆਮ ਲੋਕਾਂ ਦੇ ਲਈ ਜਿਹੜਾ ਫਾਇਦਾ ਇੰਨਾ ਜ਼ਿਆਦਾ ਨਾ ਹੋਣਾ, ਕੀ ਇਹ ਪੋਲੀਟੀਕਲ ਸੁਸਾਈਡ ਆ ਜਾਂ ਵਾਕਿਆ ਹੀ ਲੋਕਾਂ ਨੂੰ ਇਹ ਜਿਹੜਾ ਵਨ ਬਿਗ ਬਿਊਟੀਫੁਲ ਬਿੱਲ ਐਕਟ ਆ ਉਹ ਜਿਹੜਾ ਉਹ ਰਾਸ ਆ ਜਾਊਗਾ? ਇਹ ਤਾਂ ਹੁਣ ਆਉਂਦਾ ਸਮਾਂ ਜਿਹੜਾ ਉਹ ਦੱਸੂਗਾ। ਪਰ ਅਜੇ ਵੀ ਜਿਹੜੀ ਲੜਾਈ ਆ ਉਹ ਹਾਊਸ ਦੇ ਵਿੱਚ ਹਰਜੋਤ ਸਿੰਘ ਜੀ ਚੱਲਣੀ ਆ। ਕਹਿੰਦੇ ਵੀ ਕੁਛ ਹੀ ਘੰਟਿਆਂ ਦੇ ਬਾਅਦ ਜਿਹੜੀ ਵੋਟਿੰਗ ਆ ਉੱਥੇ ਵੱਖ-ਵੱਖ ਪ੍ਰੋਵੀਜ਼ਨਸ ਦੇ ਉੱਤੇ ਇਸ ਬਿੱਲ ਦੇ ਨੂੰ ਲੈ ਕੇ, ਇਸ ਬਿੱਲ ਦੀ ਜਿਸ ਤਰੀਕੇ ਦੇ ਨਾਲ ਪ੍ਰੋਸੈਸ ਹੋਣਾ ਆ, ਉਹਦੇ ਲਈ ਜਿਹੜੀ ਆ ਵੋਟਿੰਗ ਹੋਣੀ, ਜਿਹੜੀ ਉਹ ਸ਼ੁਰੂ ਹੋਣੀ ਆ। ਮਾਈਕ ਜੌਨਸਨ ਜਿਹੜੇ ਹਾਊਸ ਦੇ ਜਿਹੜੇ ਵਿਪ ਹੈਗੇ ਨੇ ਰਿਪਬਲਿਕਨ ਪਾਰਟੀ ਦੇ, ਉਹਨਾਂ ਦੇ ਇਸ ਟਾਈਮ ਪੂਰਾ ਜਿਹੜਾ ਉਹ ਜ਼ੋਰ ਲੱਗਾ ਪਿਆ ਆ ਵੀ ਇਸ ਮੈਗਾ ਬਿੱਲ ਨੂੰ ਜਿਹੜਾ ਆਪਾਂ ਹਾਊਸ ਦੇ ਵਿੱਚ ਪਾਸ ਕਰਾ ਕੇ ਕੱਲ ਪਰਸੋਂ ਤੱਕ ਟਰੰਪ ਹੋਣਾ ਦੇ ਡੈਸਕ ਦੇ ਉੱਤੇ ਘੱਲੀਏ, ਤਾਂ ਜੋ ਉਹ ਫਿਰ ਆਪਣੀ ਜਿਹੜੀ ਪੂਰੀ ਪ੍ਰੋਡਕਸ਼ਨ ਆ ਉਹ ਕਰ ਸਕਣ। ਵੀ ਦੇਖੋ ਆਜ਼ਾਦੀ ਵਾਲੇ ਦਿਨ ਤੁਹਾਨੂੰ ਅਸੀਂ ਕਿੱਡੀ ਵੱਡੀ ਜਿਹੜੀ ਇਸ ਬਿੱਲ ਨੂੰ ਪਾਸ ਕਰਕੇ ਆਜ਼ਾਦੀ ਦਵਾਈ ਹੈਗੀ ਆ। ਜਿਹੜੇ ਰਿਪਬਲਿਕਨਸ ਆ ਹਾਊਸ ਆਫ ਰਿਪਰੈਜ਼ੈਂਟੇਟਿਵ ਵਿੱਚ ਬੜੀ ਥਿਨ ਮੈਜੋਰਟੀ ਆ, ਉਹਨਾਂ ਦੀ 3 ਵੋਟਾਂ ਦੇ ਉੱਤੇ ਕਾਫੀ ਰੌਲਾ ਪੈ ਰਿਹਾ ਆ। ਕਈ ਜਿਹੜੇ ਕਾਂਗਰਸਮੈਨ ਆ, ਖਾਸ ਕਰਕੇ ਰਿਪਬਲਿਕਨ ਆ, ਉਹ ਹਜੇ ਜਿਹੜੇ ਪਿੱਛੇ ਹਟ ਰਹੇ ਹੈਗੇ ਆ, ਵੀ ਨਹੀਂ ਅਸੀਂ ਇਹਦੀ ਸਪੋਰਟ ਨਹੀਂ ਕਰਨੀ ਹੈਗੀ। ਮਾਈਕ ਜੌਨਸਨ ਪੂਰੀ ਜਿਹੜਾ ਜ਼ੋਰ ਸ਼ੋਰ ਦੇ ਨਾਲ ਲੱਗਾ ਹੋਇਆ ਆ। ਅੱਜ ਬਾਅਦ ਦੁਪਹਿਰ ਜਿਹੜੀ ਵੋਟਿੰਗ ਆ, ਪਹਿਲੀ ਵੋਟਿੰਗ ਉਹ ਹੋਣੀ ਹੈਗੀ ਆ। ਰਿਪਬਲਿਕਨਸ ਜਿਹੜੇ ਹਾਊਸ ਦੇ ਵਿੱਚ 220 ਆ ਤੇ ਡੈਮੋਕ੍ਰੇਟ 212 ਆ। ਤੇ ਲੱਗਦਾ ਡੈਮੋਕ੍ਰੇਟ ਤਾਂ ਸਾਰੇ ਹੀ ਇਸ ਬਿੱਲ ਦੇ ਉਲਟ ਹੈਗੇ ਆ। ਸੋ ਉਹਨਾਂ ਨੂੰ ਆਪਣੇ ਹੀ ਜਿਹੜੇ ਉਹਨਾਂ ਦੇ ਕਾਂਗਰਸਮੈਨ ਆ, ਉਹਨਾਂ ਨੂੰ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਮਨਾਉਣਾ ਪਊਗਾ ਇਸ ਬਿੱਲ ਨੂੰ ਪਾਸ ਕਰਾਉਣ।